ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ B.R. ਅੰਬੇਦਕਰ ਦਾ ਜਨਮ ਦਿਹਾੜਾ ਸੀ। ਸੋ ਡਾਕਟਰ ਅੰਬੇਦਕਰ 20ਵੀਂ ਸਦੀ ਦੇ ਬਹੁਤ ਵੱਡੇ ਦਾਨਸ਼ਮੰਦ ਅਤੇ ਦਲਿਤ ਆਗੂ ਹੋਏ ਸਨ। ਸੋ ਡਾਕਟਰ ਅੰਬੇਦਕਰ ਦੀ ਜ਼ਿੰਦਗੀ ਸੰਬੰਧੀ ਵਿਚਾਰ ਹੁੰਦਿਆਂ ਅਕਸਰ ਕਿਹਾ ਜਾਂਦਾ ਹੈ ਕਿ ਉਹ ਭਾਰਤ ਦੇ 9 ਕਰੋੜ ਦਲਿਤਾਂ ਸਮੇਤ ਸਿੱਖ ਧਰਮ ਵਿੱਚ ਆਉਣਾ ਚਾਹੁੰਦੇ ਸਨ, ਪਰ ਅਕਾਲੀ ਲੀਡਰਾਂ ਨੇ ਇਸ ਵਿੱਚ ਰੁਕਾਵਟ ਪਾਈ। ਸੋ BBC ਦੀ ਪੰਜਾਬੀ ਸਰਵਿਸ ਨੇ ਇਸ ਦੇਸ਼ ਸੰਬੰਧੀ ਇੱਕ ਬੜਾ ਖੋਜ ਭਰਪੂਰ ਜਿਹੜਾ ਆਰਟੀਕਲ ਹੈ ਉਹ ਛਾਪਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨੀ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਆਰਟੀਕਲ ਪਰ? ਦੇਖੋ, ਕੱਲ 14 ਅਪ੍ਰੈਲ ਦਾ ਦਿਨ ਜਿਹੜਾ ਬੀਤਿਆ ਹੈ, ਜਿੱਥੇ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਦੁਨੀਆ ਭਰ ਦੇ ਵਿੱਚ ਖਾਸ ਜਿਹੜੇ ਨੇ ਉਹ ਸਮਾਗਮ ਹੋਏ ਨੇ, ਦੀਵਾਨ ਹੋਏ ਨੇ, ਕੁਛ ਥਾਵਾਂ 'ਤੇ ਬੇਸ਼ੱਕ ਲਿਮਟਿਡ ਲੈਵਲ 'ਤੇ ਹੀ ਪੈਰੇਡਸ ਵੀ ਹੋਈਆਂ। ਔਰ 14 ਅਪ੍ਰੈਲ ਦਾ ਦਿਨ ਇੱਕ ਹੋਰ ਅਹਿਮੀਅਤ ਵਾਲਾ ਦਿਨ ਵੀ ਹੈ, ਕਿਉਂਕਿ ਸਾਊਥ ਏਸ਼ੀਆ ਦੇ ਵਿੱਚ ਘੱਟੋ ਘੱਟ ਬਹੁਤ ਹੀ 20ਵੀਂ ਸਦੀ ਦੇ ਰੌਸ਼ਨ ਦਿਮਾਗ ਔਰ ਦਾਨਸ਼ਮੰਦ, ਜਿਸ ਨੂੰ ਜਿਹੜਾ ਸਰ ਕਪੂਰ ਸਿੰਘ ਹੋਰਾਂ ਨੇ ਵੀ ਕਿਹਾ ਵੀ ਜਿਸ ਲੈਵਲ ਦਾ ਉਹਨਾਂ ਦਾ ਇੰਟੈਲੈਕਟ ਸੀ ਉਹ ਗਾਂਧੀ ਜਾਂ ਨਹਿਰੂ ਜਾਂ ਦੂਜਾ ਉਹਦੇ ਨੇੜੇ ਤੇੜੇ ਵੀ ਨਹੀਂ ਸੀ। ਡਾਕਟਰ B.R. ਅੰਬੇਦਕਰ, ਜਿਨ੍ਹਾਂ ਨੂੰ ਉਹਨਾਂ ਦੇ ਪਿਆਰ ਕਰਨ ਵਾਲੇ ਬਾਬਾ ਸਾਹਿਬ ਕਰਕੇ ਯਾਦ ਕਰਦੇ ਨੇ, ਉਹਨਾਂ ਦਾ ਜਨਮ ਦਿਨ ਵੀ ਹੁੰਦਾ ਹੈ। ਉਹਨਾਂ ਨੂੰ ਅੰਬੇਦਕਰ ਜਯੰਤੀ ਕਰਕੇ ਜਾਣਿਆ ਜਾਂਦਾ ਹੈ। ਔਰ ਸਾਡੀ ਹਮੇਸ਼ਾ ਬੇਸ਼ੱਕ ਅਸੀਂ ਆਪਣੇ ਪ੍ਰੋਗਰਾਮਾਂ 'ਚ ਕਦੀ ਕਦਾਈ ਜਦੋਂ ਵੀ ਕੋਈ ਰੈਫਰੈਂਸ ਹੁੰਦੀ ਹੈ ਉਹਨਾਂ ਦੇ ਹਵਾਲੇ ਨਾਲ ਗੱਲ ਵੀ ਕਰਦੇ। ਔਰ ਉਹਨਾਂ ਦੀ ਇੱਕ ਬੜੀ ਯੂਨੀਕ ਪਰਸਨੈਲਿਟੀ, ਜਿੱਥੇ ਅਸੀਂ ਇੱਕ ਪਾਸੇ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਉਹਨਾਂ ਨੂੰ ਐਡਮਾਇਰ ਕਰਦੇ ਹਾਂ ਕਿ ਉਹਨਾਂ ਨੇ ਕਾਂਗਰਸ ਔਰ ਖ਼ਾਸ ਤੌਰ 'ਤੇ ਗਾਂਧੀ ਵਿਚਲੇ ਦੰਭ ਨੂੰ, ਜਿਹੜੀ ਉਸ ਦੀ ਚੀਟਿੰਗ ਕੈਪੇਬਿਲਿਟੀ ਸੀ, ਉਸ ਨੂੰ ਚੰਗੀ ਤਰ੍ਹਾਂ ਸਮਝਿਆ ਜਦੋਂ ਉਹਨਾਂ ਨੇ ਕਿਹਾ ਕਿ ਵੈਨ ਐਵਰ ਗਾਂਧੀ ਹੈਜ਼ ਕਮ ਟੂ ਮੀਟ ਮੀ ਹੀ ਹੈਜ਼ ਕਮ ਟੂ ਚੀਟ ਮੀ। ਜੇ ਦੂਸਰੀ ਕੋਈ ਸ਼ਖਸੀਅਤ ਜਿਹਨੇ ਗਾਂਧੀ ਨੂੰ ਇਨ ਐਂਡ ਆਊਟ ਦੇਖਿਆ ਕਿ ਕਿੰਨਾ ਵੱਡਾ ਹਿਪੋਕਰੇਟ ਹੈ, ਕਿਵੇਂ ਪੱਕਾ ਸਵਰਨ ਹਿੰਦੂ ਹੈ, ਇਹ ਪ੍ਰੋਜੈਕਟ ਕਰਦਾ ਹੈ ਕਿ ਅਛੂਤਾਂ ਜਾਂ ਦਲਿਤਾਂ ਦਾ ਉਹ ਬੜਾ ਹਮਦਰਦ ਹੈ, ਔਰ ਪਰ ਅੰਬੇਦਕਰ ਹਮੇਸ਼ਾ ਹੀ ਇਹ ਕਹਿੰਦੇ ਸੀ ਕਿ ਇਹ ਬਿਲਕੁਲ ਜਿਹੜਾ ਹਮਦਰਦ ਨਹੀਂ ਹੈ, ਇਹ ਪੱਕਾ ਜਿਹੜਾ ਇਹ ਸਵਰਨ ਹਿੰਦੂ ਹੈ। ਉਹ ਡਾਕਟਰ ਅੰਬੇਦਕਰ ਸੀ ਜਿਨ੍ਹਾਂ ਨੇ ਹਾਲਾਂਕਿ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ 1932 ਦੇ ਵਿੱਚ ਜਦੋਂ ਪੂਨੇ ਪੈਕਟ ਜਾਂ ਪੂਨਾ ਪੈਕਟ ਜਿਹਨੂੰ ਕਿਹਾ ਜਾਂਦਾ ਹੈ ਕਿ ਇਹ ਮਰਾਠੀ ਵਾਲੇ ਨੂੰ ਕਹਿੰਦੇ ਨੇ, ਪੂਣੇ ਕਹਿੰਦੇ ਨੇ, ਹੁਣ ਪੂਨਾ ਪੈਕਟ ਅੰਬੇਦਕਰ ਨੇ ਸਾਈਨ ਕੀਤਾ ਗਾਂਧੀ ਦੇ ਨਾਲ। ਮੈਂ ਅਜੇ ਇੱਕ ਨਿਰਪੱਖ ਤੌਰ 'ਤੇ ਉਹਨਾਂ ਦਾ ਐਡਮਾਇਰਰ ਹੋਣ ਦੇ ਨਾਤੇ ਔਰ ਹਮੇਸ਼ਾ ਹੀ ਦਲਿਤ ਕੌਜ਼ ਦਾ ਇੱਕ ਐਡਵੋਕੇਟ ਹੋਣ ਦੇ ਨਾਤੇ ਵੀ, ਕਿਉਂਕਿ ਮੈਂ ਤਾਂ ਜਦੋਂ ਸਿੱਖੀ ਦੇ ਹਵਾਲੇ ਨਾਲ ਵੀ ਗੱਲ ਕਰਦਾ ਤਾਂ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਸਿੱਖਸ ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਮੈਨੂੰ ਤਾਂ ਇਹ ਲੱਗਦਾ ਹੈ ਕਿ ਵੀ ਡਿਸਕਸ਼ਨ ਸੇ ਕਿ ਮੈਨੂੰ ਲਫ਼ਜ਼ ਇਸਤੇਮਾਲ ਕਰਨਾ ਪੈਂਦਾ ਹੈ ਦਲਿਤ, ਪਰ ਇਹ ਐਮਪਾਵਰਮੈਂਟ ਹੈ। ਸਿੱਖੀ ਨਾ ਹੀ ਜਿਹੜੀ ਹੈ ਉਹ ਸਿੱਖੀ ਐਮਪਾਵਰਮੈਂਟ ਉਹਨਾਂ ਦੀ ਹੈ ਕਿ ਜਿਨ ਕੀ ਜ਼ਾਤ ਵਰਨ ਕੁਲ ਮਾਹੇ ਸਰਦਾਰੀ ਨਾ ਭਈ ਕਦਾ ਹੈ। ਇਹ ਐਮਪਾਵਰਮੈਂਟ ਹੀ ਉਹਨਾਂ ਦੀ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਹੁਣ ਡਾਕਟਰ ਅੰਬੇਦਕਰ ਜਿਹੜੇ ਆਪਣੇ ਜ਼ਮਾਨੇ ਦੇ ਵੱਡੇ ਕਾਨੂੰਨਦਾਨ, ਇੱਥੇ ਕੋਲੰਬੀਆ ਯੂਨੀਵਰਸਿਟੀ 'ਚੋਂ ਉਹਨਾਂ ਨੇ PhD ਕੀਤੀ। ਔਰ ਜਦੋਂ ਉਹਨਾਂ ਦੇ ਹਵਾਲੇ ਨਾਲ ਗੱਲ ਹੁੰਦੀ ਹੈ, ਮੈਂ ਇੱਕ ਦੋ ਹੋਰ ਵੀ ਉਹਨਾਂ ਦੀਆਂ ਬਾਇਓਗ੍ਰਾਫੀਜ਼ ਜਿਨ੍ਹਾਂ ਨੇ ਲਿਖੀਆਂ ਉਹ ਦੇਖ ਰਿਹਾ ਸੀ ਕਿ ਜਦੋਂ ਉਹਨਾਂ ਦੀ ਡੈਥ ਹੁੰਦੀ ਹੈ, ਉਹਨਾਂ ਦੀ ਨਿੱਜੀ ਲਾਇਬ੍ਰੇਰੀ 'ਚ 30,000 ਤੋਂ ਜ਼ਿਆਦਾ ਕਿਤਾਬਾਂ ਸਨ। ਔਰ ਉਹਨਾਂ ਦਾ ਇਸ ਕਦਰ ਪੈਸ਼ਨ ਇੰਟੈਲੈਕਟ ਦੇ ਨਾਲ ਕਿ ਕਈ ਵਾਰ ਸਾਰੀ ਰਾਤ ਉਹ ਕਿਤਾਬ ਪੜ੍ਹਦੇ, ਸਵੇਰ ਤੱਕ ਉਹਨੂੰ ਪੜ੍ਹਦੇ ਰਹਿੰਦੇ ਸੀ, 2 ਘੰਟੇ ਉਹ ਸੌਂਦੇ ਸੀ, ਫਿਰ ਉਹਨਾਂ ਨੇ ਕੋਰਟ ਜਾਣਾ। ਔਰ ਕਈ ਵਾਰ ਉੱਥੋਂ ਹੀ ਉਹਨਾਂ ਨੇ, ਜਦੋਂ ਉਹਨਾਂ ਦਾ ਦਿੱਲੀ 'ਚ ਘਰ ਸੀ, ਉਹਨਾਂ ਨੇ ਜਾਮਾ ਮਸਜਿਦ ਏਰੀਆ 'ਚ ਚਲੇ ਜਾਣਾ ਜਿੱਥੇ ਕਿ ਪੁਰਾਣੀਆਂ ਕਿਤਾਬਾਂ ਦੇ ਜਿਹੜੀਆਂ ਮਿਲਦੀਆਂ ਸੀ। ਔਰ ਕਿਵੇਂ ਇਸ ਲੈਵਲ ਦਾ ਉਹਨਾਂ ਦਾ ਪੈਸ਼ਨ, ਆਪਣੇ ਲੋਕਾਂ ਦੇ ਲਈ ਪੂਰੀ ਤਰ੍ਹਾਂ ਉਹ ਵਚਨਬੱਧ। ਔਰ ਜੋ ਵੀ ਅੱਜ ਜੇ ਅਸੀਂ ਰਿਜ਼ਰਵੇਸ਼ਨ ਦੇ ਹਵਾਲੇ ਨਾਲ ਵੀ ਦੇਖੀਏ ਕਿ ਜੇ ਹੱਕ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬਸ ਜਿਹੜੇ ਲਫ਼ਜ਼
ਕਾਨੂੰਨੀ ਤੌਰ ਤੇ ਇਸਤੇਮਾਲ ਕੀਤੇ ਗਏ ਨੇ ਇੰਡੀਅਨ ਕਨਸਟੀਟਿਊਸ਼ਨ 'ਚ, ਜੇ ਉਹਨਾਂ ਨੂੰ ਵੋਟ ਦਾ ਹੱਕ ਦਿਵਾਇਆ, ਜੇ ਸਪੈਸ਼ਲ ਰਿਜ਼ਰਵੇਸ਼ਨ ਜਿਹੜੀ 20 ਸਾਲ ਲਈ ਸੀ ਮੁੱਢਲੇ ਤੌਰ ਤੇ ਪਰ 74 ਸਾਲ ਬਾਅਦ ਵੀ ਜਾਰੀ ਹੈ, ਜਿਹਦਾ ਫਾਇਦਾ ਵੀ ਹੋਇਆ, ਹਾਲਾਂਕਿ ਆਪਣੇ ਕਿਸਮ ਦੀ ਕਰੀਮੀ ਲੇਅਰ ਹੈ ਜਿਹੜਾ ਜ਼ਿਆਦਾ ਫਾਇਦਾ ਚੁੱਕਦੀ ਹੈ। ਪਰ ਇਹ ਸਾਰੇ ਔਰ ਉਸ ਜ਼ਮਾਨੇ ਤੋਂ ਜਦੋਂ ਕਿ ਡਾਕਟਰ ਅੰਬੇਦਕਰ ਦਾ ਜੇ ਅਸੀਂ ਉਹ ਪੀਰੀਅਡ ਦੇਖੀਏ ਚਾਈਲਡਹੁੱਡ ਦਾ ਔਰ ਦੂਸਰੇ ਦਾ, ਕਿ ਉਹਨਾਂ ਨੇ ਕਿਵੇਂ ਸਮਝਿਆ ਕਿ ਉਹਨਾਂ ਦੇ ਲੋਕਾਂ ਦੀ ਪ੍ਰੋਬਲਮ ਕੀ ਹੈ, ਉਹਨਾਂ ਦਾ ਆਪਣਾ ਸੰਬੰਧ ਜਿਹੜੀ ਸ਼ਡਿਊਲ ਕਾਸਟ ਦੀ ਮਹਾਰ ਜਾਤੀ ਮਹਾਰਾਸ਼ਟਰੀਅਨ ਸਨ ਉਹਨਾਂ ਦੇ ਨਾਲ ਸੀ। ਔਰ ਉਹਨਾਂ ਨੇ ਜਦੋਂ ਗਾਂਧੀ ਨੂੰ ਵੀ ਕਨਫਰੰਟ ਕੀਤਾ, ਉਹਨੇ ਕਿਹਾ ਕਿ ਵੀ ਤੂੰ ਇਹ ਤਾਂ ਜ਼ਰੂਰੀ ਬਣਾਇਆ ਕਿ ਵੀ ਕਾਂਗਰਸ ਦਾ ਮੈਂਬਰ ਜਿਹੜਾ ਵੀ ਬਣੇਗਾ ਉਹ ਖੱਦਰ ਦੇ ਕੱਪੜੇ ਪਾਏਗਾ, ਖੱਦਰ ਪਹਿਨੇਗਾ। ਜੇ ਤੂੰ ਸੱਚਮੁੱਚ ਹਮੈਤੀ ਹੁੰਦਾ ਜਿਨ੍ਹਾਂ ਨੂੰ ਅਛੂਤ ਬਣਾਇਆ ਹੋਇਆ ਤੁਹਾਡੇ ਬ੍ਰਾਹਮਣ ਦੀ ਡਿਗਰੀ ਨੇ, ਤੇ ਫਿਰ ਤੂੰ ਇਹ ਕਹਿੰਦਾ ਕਿ ਭਾਈ ਜਿਹੜੇ ਦਲਿਤਾਂ ਦੇ ਮੰਦਰਾਂ 'ਚ ਦਾਖਲੇ ਨੂੰ ਰੋਕਦੇ ਨੇ ਉਹ ਕਾਂਗਰਸ ਦੇ ਮੈਂਬਰ ਨਹੀਂ ਬਣ ਸਕਦੇ। ਤੂੰ ਯਕੀਨੀ ਕਹਿੰਦਾ ਕਿ ਹਰ ਮੈਂਬਰ ਘੱਟੋ ਘੱਟ ਹਫ਼ਤੇ 'ਚ ਇੱਕ ਵਾਰ ਕਿਸੇ ਸ਼ੂਦਰ ਨਾਲ ਬੈਠ ਕੇ ਖਾਏਗਾ, ਉਹਨਾਂ ਆਪਣੇ ਘਰਾਂ ਦੇ ਵਿੱਚ ਕਿਸੇ ਨੂੰ ਇੱਕ ਅੱਧੇ ਨੂੰ ਇੰਪਲੋਏ ਕਰੇਗਾ। ਉਹਨੇ ਕਿਹਾ ਵੀ ਬਾਕੀ ਤਾਂ ਐਵੇਂ ਜ਼ਬਾਨੀ ਜਿਹੜਾ ਉਹ ਜਮ੍ਹਾਂ ਖਰਚ ਹੈ, ਇਸ 'ਚੋਂ ਕੁਛ ਨਹੀਂ ਨਿਕਲਣਾ। ਸੋ ਇਸ ਹੱਦ ਤੱਕ ਗਾਂਧੀ ਨੂੰ ਸਮਝਣ ਵਾਲੇ, ਔਰ ਉਹਨਾਂ ਨੇ ਲਾਸਟ ਉਹਨਾਂ ਦਾ ਇੱਕ ਇੰਟਰਵਿਊ 1952 ਜਾਂ 53 ਦਾ ਬਾਹਰਲੇ ਨਾਲ ਸ਼ਾਇਦ BBC ਨਾਲ ਹੀ ਸੀ, ਜਿਹਦੇ 'ਚ ਅੰਬੇਦਕਰ ਨੇ ਕਿਹਾ ਵੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਇਹ ਬਾਹਰਲੇ ਲੋਕਾਂ ਦਾ ਗਾਂਧੀ 'ਚ ਐਡਾ ਕੀ ਇੰਟਰਸਟ ਹੈ। ਕੋਈ ਉਹ ਯੁੱਗ ਪੁਰਸ਼, ਉਹਨੇ ਕੋਈ ਜ਼ਮਾਨਾ ਨਹੀਂ ਬਦਲਿਆ, ਉਹ ਇੱਕ ਇੰਡੀਅਨ ਹਿਸਟਰੀ ਦਾ ਇੱਕ ਚੈਪਟਰ ਦੇ ਵਿੱਚ ਉਸ ਦੀ ਜਿਹੜੀ ਹੈ ਕਾਰਗੁਜ਼ਾਰੀ ਉਹ ਸਿਮਟ ਕੇ ਰਹਿ ਜਾਂਦੀ ਹੈ। ਹੁਣ ਇਹ ਕਹਿਣਾ ਬਹੁਤ ਹੌਸਲੇ ਦੀ ਗੱਲ ਸੀ ਉਸ 'ਚ, ਜਦੋਂ ਕਿ ਅੱਜ ਵੀ ਗਾਂਧੀ ਨੂੰ ਕਿਸ ਲੈਵਲ ਦੇ ਉੱਤੇ ਉਹਨੂੰ ਮਹਾਤਮਾ ਬੁੱਧ ਬਣਾ ਕੇ, ਜੀਸਸ ਬਣਾ ਕੇ ਪੇਸ਼ ਕੀਤਾ ਹੁੰਦਾ। ਫਿਰ ਇਕੱਲਾ ਗਾਂਧੀ ਨਹੀਂ, ਡਾਕਟਰ ਅੰਬੇਦਕਰ ਦਾ 1920s ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਜਦੋਂ ਤੱਕ ਇਹ ਹਿੰਦੂ ਧਰਮ ਗ੍ਰੰਥ ਨੇ, ਵੇਦ, ਸ਼ਾਸਤਰ, ਗੀਤਾ, ਰਾਮਾਇਣ, ਉਦੋਂ ਤੱਕ ਦਲਿਤਾਂ ਦਾ ਭਲਾ ਨਹੀਂ ਹੋ ਸਕਦਾ। ਉਹਨਾਂ ਨੇ ਇੱਕ ਦਿਨ ਮਿੱਥਿਆ ਸੀ ਕਿ ਜਿਸ ਦਿਨ ਇਹ ਵੇਦਾਂ ਨੂੰ, ਸ਼ਾਸਤਰਾਂ ਨੂੰ, ਇਹਨਾਂ ਨੂੰ ਸਾੜਿਆ ਜਾਏ। ਔਰ ਉਹ ਸਾੜਦੇ ਜਿਹੜੀ ਅੱਜ ਵੀ ਉਹਨਾਂ ਦੀ ਸਿੰਬੋਲਿਕ ਜਿਹੜੀ ਰਿਪਬਲਿਕਨ ਪਾਰਟੀ, ਇੱਕ ਰਿਪਬਲਿਕ ਪਾਰਟੀ ਆਫ ਇੰਡੀਆ ਮਹਾਰਾਸ਼ਟਰ ਸੀ, ਉਹ ਅਜੇ ਵੀ ਸਿੰਬੋਲਿਕ ਉਹਨੂੰ ਕਰਦੇ ਨੇ। ਫਿਰ ਅਰਲੀ 1950 'ਚ ਉਹਨਾਂ ਨੇ ਇੱਕ ਵੱਡੀ ਗੈਦਰਿੰਗ 'ਚ ਉਹਨਾਂ ਨੇ ਗੀਤਾ ਨੂੰ ਕੋਟ ਕਰਕੇ ਕਿਹਾ ਕਿ ਇਸ ਤੋਂ ਵੱਡੀ ਡਿਸਕ੍ਰਿਮੀਨੇਸ਼ਨ ਵਾਲੀ ਜਿਹੜੀ ਹੈ ਹੋਰ ਕੋਈ ਕਿਤਾਬ ਨਹੀਂ ਹੈ ਧਾਰਮਿਕ। ਇਹਨੇ ਜਾਤ ਪਾਈ ਹੈ, ਵੰਡ ਪਾਈ ਹੈ, ਔਰ ਇਹ ਜਿਹੜਾ ਸ਼ੂਦਰਾਂ ਨੂੰ ਨਕਾਰਦੀ ਹੈ। ਔਰ ਉਸ ਵੇਲੇ ਬਿਰਲਾ ਜਿਹੜਾ ਅਮੀਰ ਬੰਦਿਆਂ 'ਚੋਂ ਸੀ, ਉਹਦਾ ਇੱਕ ਭਰਾ, ਉਹ ਅੰਬੇਦਕਰ ਦੇ ਕੋਲ ਗਿਆ ਮਿਲਣ ਲਈ ਦਿੱਲੀ। ਉਹਨੂੰ ਕਹਿੰਦਾ ਜੀ ਤੁਸੀਂ ਇਹ ਕੀ ਕਹਿ ਦਿੱਤਾ, ਇਹ ਤਾਂ ਹਿੰਦੂ ਦੇ ਨਾਲ, ਜੇ ਤੁਸੀਂ ਸੱਚਮੁੱਚ ਇਹ ਗੱਲ ਨਾ ਕਹੋ ਤੇ 10 ਲੱਖ ਰੁਪਈਆ ਮੈਂ ਦੇਣ ਨੂੰ ਤਿਆਰ ਹਾਂ ਕਿ ਉਹ ਅਛੂਤਾਂ ਦਾ ਉਧਾਰ ਹੋਏ। ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਉਹਨੇ ਕਿਹਾ ਵੀ ਬਾਹਰ ਚੱਲ, ਮੈਂ ਵਿਕਣ ਵਾਲਾ ਆਦਮੀ ਨਹੀਂ ਹਾਂ ਕਿ ਮੇਰੀ ਕੀਮਤ ਤੂੰ 10 ਲੱਖ ਪਾਈ ਹੈ। ਹੁਣ ਇੱਕ ਪਾਸੇ ਇਹ ਸਾਰਿਆਂ ਨੂੰ ਸਮਝਣ ਦੇ ਬਾਵਜੂਦ ਇਹ ਅੱਜ ਵੀ ਬਹੁਤ ਸਾਰਿਆਂ ਦੇ ਲਈ ਹੈ ਕਿ 1932, ਕਿਉਂਕਿ ਡਾਕਟਰ ਅੰਬੇਦਕਰ ਦੀ ਇਹ ਲਾਈਨ ਸੀ ਕਿ ਜਦੋਂ ਤੱਕ ਅਸੀਂ ਹਿੰਦੂ ਧਰਮ ਦੇ ਵਿੱਚ ਹੈ ਸਾਡਾ ਛੁਟਕਾਰਾ ਨਹੀਂ ਹੋ ਸਕਦਾ। ਸੋ ਪਹਿਲਾਂ ਤਾਂ ਉਹਨਾਂ ਦਾ ਸੀ ਕਿ ਅਸੀਂ ਇਸ ਧਰਮ ਨੂੰ ਛੱਡਣਾ ਔਰ ਸਾਡੀ ਇੱਕ ਵੱਖਰੀ ਪਛਾਣ ਹੈ। ਪਰ ਜਦੋਂ ਗਾਂਧੀ ਨੇ ਇਸ ਮੁੱਦੇ ਦੇ ਉੱਤੇ ਔਰ ਅੰਬੇਦਕਰ ਨੇ ਕਿਹਾ ਵੀ ਉਹ ਸਾਰੇ ਧਰਮਾਂ ਨੂੰ ਦੇਖ ਰਹੇ ਨੇ, ਸਿੱਖ ਧਰਮ, ਇਸਲਾਮ, ਈਸਾਈ ਧਰਮ, ਬੁੱਧ ਧਰਮ ਉਦੋਂ ਅਜੇ ਨਹੀਂ ਸੀ ਉਹਨਾਂ ਦੇ ਮਾਈਂਡ 'ਚ ਆਇਆ ਕਿ ਉਹਨਾਂ ਨੇ ਕਿਸ ਧਰਮ 'ਚ ਜਾਣਾ। ਔਰ ਗਾਂਧੀ ਇੰਨਾ ਕੁ ਦੁਖੀ ਹੋਇਆ ਕਿ ਗਾਂਧੀ ਨੇ ਵਰਤ ਰੱਖ ਲਿਆ ਫਾਸਟ ਐਂਡ ਟੂ ਡੈਥ ਕਿ ਜੀ ਇਹ ਤਾਂ ਮੇਰਾ ਅੰਗ ਨੇ ਔਰ ਇਹ ਮੇਰੇ ਤੋਂ ਕਿਵੇਂ ਸੈਪਰੇਟ ਹੋਣਗੇ। ਔਰ ਉਦੋਂ ਕੁ ਦਲਿਤਾਂ ਦੀਆਂ ਬਸਤੀਆਂ 'ਤੇ ਹਮਲੇ ਹੋਣੇ ਸ਼ੁਰੂ ਹੋ ਗਏ, ਦੇਸ਼ ਭਰ 'ਚ ਪੈ ਗਿਆ ਕਿ ਜੇ ਗਾਂਧੀ ਮਰ ਗਿਆ ਤਾਂ ਇਹਨਾਂ ਦੀ ਜ਼ਿੰਮੇਵਾਰੀ ਇਹ ਵੋ। ਕਿਤੇ ਨਾ ਕਿਤੇ ਪੂਨਾ ਪੈਕਟ ਜਿਹੜਾ ਹੈ ਉਹ ਇੱਕ ਅੰਡਰ ਪ੍ਰੈਸ਼ਰ ਹੋਇਆ ਔਰ ਉਹ ਪੂਨਾ ਪੈਕਟ ਜ਼ਾਹਰ ਹੈ ਡਾਕਟਰ ਅੰਬੇਦਕਰ ਔਰ ਗਾਂਧੀ ਦੇ ਵਿਚਾਲੇ ਹੋਇਆ। ਉਹਦੇ ਥੱਲੇ ਬੇਸ਼ੱਕ ਜੋ ਬਾਅਦ ਦੇ ਵਿੱਚ ਰਿਜ਼ਰਵੇਸ਼ਨ ਨਿਕਲੀ ਜਾਂ ਵੋਟ ਦਾ ਹੱਕ ਨਿਕਲਿਆ ਜਾਂ ਦੂਜਾ, ਉਹ ਉਹਦਾ ਹੀ ਹਿੱਸਾ ਸੀ। ਲੇਕਿਨ ਜਿਹੜੀ ਓਪਰਚੁਨਿਟੀ ਸੀ, ਕਿਉਂਕਿ ਦਲਿਤਾਂ ਦੇ ਕੋਲ 9 ਕਰੋੜ ਆਬਾਦੀ ਸੀ 33 ਕਰੋੜ 'ਚੋਂ, ਜੇ ਦਲਿਤ, ਮੁਸਲਮਾਨ, ਸਿੱਖ ਇਹ ਇੱਕ ਫਰੰਟ 'ਤੇ ਆ ਜਾਂਦੇ ਔਰ ਕਾਇਦੇ ਆਜ਼ਮ ਨੇ ਇੱਕ ਸਟੇਜ 'ਤੇ ਜਿਹੜਾ ਉਹ ਫੀਲਰ ਵੀ ਸੁੱਟੇ ਅੰਬੇਦਕਰ ਨੂੰ ਔਰ ਉਹਨਾਂ ਨੂੰ ਰਾਊਂਡ ਟੇਬਲ ਕਾਨਫਰੰਸ ਦਾ ਦੂਜੇ ਅੰਗਰੇਜ਼ ਵੀ ਜਿਹੜਾ ਉਹ ਚਾਹੁੰਦੇ ਸੀ ਕਿ ਭਾਈ ਇਹਨਾਂ ਦੀ ਆਈਡੈਂਟੀਟੀ ਹੋਏ। ਔਰ ਈਵਨ ਬੰਗਾਲ ਦੇ ਵਿੱਚ ਤਾਂ ਸ਼ਾਇਦ ਜੋਗਿੰਦਰ ਮੰਡਲ ਨਾਂ ਸੀ,
ਪਾਕਿਸਤਾਨ ਦਾ ਪਹਿਲਾ ਲਾਅ ਮਿਨਿਸਟਰ ਕਾਇਦੇ ਆਜ਼ਮ ਦੇ ਥੱਲੇ ਜੋਗਿੰਦਰ ਮੰਡਲ ਸੀ, ਜਿਹੜਾ ਦਲਿਤ ਸੀ ਮਹਾਰਾਸ਼ਟਰ ਦਾ, ਉਸ ਬੰਗਾਲ ਦਾ। ਲੇਕਿਨ ਇਹ ਗੱਲ ਚੱਲੀ ਨਹੀਂ ਕਿਉਂਕਿ ਉਹ ਗਾਂਧੀ ਦੇ ਦਬਾਅ ਥੱਲੇ ਆਏ। ਔਰ ਹੁਣ ਜਦੋਂ ਧਰਮ ਪਰਿਵਰਤਨ ਦੀ ਗੱਲ ਹੁੰਦੀ ਹੈ, ਪਹਿਲੀ ਗੱਲ ਇਹ ਦੇਖਣ ਵਾਲੀ ਹੈ, ਕਿਉਂਕਿ ਇਹ ਗੱਲ ਸਿੱਖ ਸਕਾਲਰ ਵੀ ਹੁਣ ਤੱਕ ਕਹਿੰਦੇ ਰਹੇ ਨੇ ਕਿ ਜੀ ਡਾਕਟਰ ਅੰਬੇਦਕਰ ਤਾਂ 9 ਕਰੋੜ ਦਲਿਤਾਂ ਦੇ ਨਾਲ ਸਿੱਖ ਬਣਨਾ ਚਾਹੁੰਦਾ ਸੀ, ਪਰ ਅਕਾਲੀ ਲੀਡਰਾਂ ਨੇ ਉਹਨੂੰ ਜਿਹੜਾ ਉਹ ਐਕਸੈਪਟ ਨਹੀਂ ਕੀਤਾ। ਮੈਂ ਵੀ ਕਿਸੇ ਹੱਦ ਤੱਕ ਇਹ ਸਮਝਦਾ ਸੀ ਔਰ ਕੁਛ ਉਹਦੇ 'ਚ ਹੈ, ਲੇਕਿਨ ਇਹ ਜਿਸ ਆਰਟੀਕਲ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਇਹਨੇ ਕਾਫੀ ਕੁਛ ਕਲੀਅਰ ਵੀ ਕੀਤਾ। ਹੋਰ ਵੀ ਥਾਵਾਂ 'ਤੇ ਹੁਣ ਕੁਛ ਫੈਕਟ ਆ ਰਹੇ ਨੇ। ਉਰਵਿਸ਼ ਕੋਠਾਰੀ ਨਾਂ ਦੀ ਹਿੰਦੂ ਬੀਬੀ ਹੈ, ਜ਼ਾਹਰ ਹੈ, ਔਰ ਉਹਨਾਂ ਨੇ ਆਪਣੇ ਆਰਟੀਕਲ ਦਾ ਨਾਂ ਹੀ ਇਹ ਦਿੱਤਾ ਹੈ, BBC ਪੰਜਾਬੀ ਸਰਵਿਸ ਨੇ ਛਾਪਿਆ, ਅੰਬੇਡਕਰ ਦਲਿਤਾਂ ਨੂੰ ਸਿੱਖ ਕਿਉਂ ਬਣਾਉਣਾ ਚਾਹੁੰਦੇ ਸਨ ਤੇ ਉਹਨਾਂ ਇਹ ਵਿਚਾਰ ਕਿਉਂ ਛੱਡਿਆ। ਕਿ ਵੀ ਇੱਕ ਸਟੇਜ 'ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅੰਬੇਦਕਰ ਨੇ ਪਹਿਲਾਂ ਤਾਂ ਮੁਸਲਮਾਨ ਜਾਂ ਈਸਾਈ ਧਰਮ ਵੱਲ ਦੇਖਿਆ, ਪਰ ਉਹਨੇ ਆਪ ਹੀ ਇਹ ਕਿਹਾ ਵੀ ਜੇ ਉਹ ਮੁਸਲਮਾਨ ਜਾਂ ਈਸਾਈ ਬਣ ਗਏ ਤੇ ਉਹ, ਕਿਉਂਕਿ ਇਹ ਦੋਨੋਂ ਮਜ਼ਹਬ ਬਾਹਰੋਂ ਆਏ ਨੇ, ਤੇ ਫਿਰ ਭਾਰਤ ਨਾਲੋਂ ਉਹਨਾਂ ਦਾ ਗੈਰ ਰਾਸ਼ਟਰੀਕਰਨ ਹੋ ਜਾਏਗਾ। ਉਹਨੇ ਕਿਹਾ ਵੀ ਇਹ ਉਹਦਾ ਹਿੱਸਾ ਨਹੀਂ ਰਹਿਣਗੇ, ਜਿਹੜਾ ਕਲਚਰ ਜਾਂ ਸੱਭਿਆਚਾਰ ਇੱਥੋਂ ਦਾ ਹੈ, ਕਿਉਂਕਿ ਈਸਾਈਅਤ ਔਰ ਇਸਲਾਮ ਦਾ ਕਲਚਰ ਬਾਹਰਲਾ। ਅੱਛਾ। ਫਿਰ ਉਹਦਾ ਫੋਕਸ ਸਿੱਖ ਧਰਮ ਦੇ ਉੱਤੇ ਗਿਆ, ਔਰ ਉਸ ਵੇਲੇ ਸਿੱਖਾਂ ਦੀ ਆਪਣੀ ਆਬਾਦੀ 7-8 ਮਿਲੀਅਨ ਸੀ, 70-80 ਲੱਖ ਸੀ। ਔਰ ਉਹਦੇ 'ਚ ਅੰਬੇਦਕਰ ਨੇ ਇਹ ਵੀ ਜ਼ਰੂਰ ਸੋਚਿਆ ਹੋਏਗਾ ਕਿ ਭਾਈ ਜੇ 9 ਕਰੋੜ ਬਣ ਜਾਂਦੇ ਨੇ ਤੇ ਇਹ ਤਾਂ ਸਾਡਾ ਹੀ ਧਰਮ ਹੋਏਗਾ। ਉਦੋਂ ਜਿਵੇਂ ਮੈਂ ਕਿਹਾ, ਬਾਅਦ 'ਚ ਅੰਬੇਦਕਰ ਆਪਣੀ ਡੈਥ ਤੋਂ ਪਹਿਲਾਂ 50,000 ਤੋਂ ਜ਼ਿਆਦਾ ਆਪਣੇ ਫਾਲੋਅਰਸ ਦੇ ਨਾਲ ਨਾਗਪੁਰ ਦੇ ਵਿੱਚ ਉਹਨਾਂ ਨੇ ਬੁੱਧ ਧਰਮ ਅਡਾਪਟ ਕੀਤਾ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਂ ਹਿੰਦੂ ਦੇ ਤੌਰ 'ਤੇ ਜੰਮਿਆ, ਉਹਦੇ 'ਤੇ ਮੇਰਾ ਕੋਈ ਕੰਟਰੋਲ ਨਹੀਂ ਸੀ, ਪਰ ਮੈਂ ਹਿੰਦੂ ਦੇ ਤੌਰ 'ਤੇ ਮਰਨਾ ਨਹੀਂ ਚਾਹੁੰਦਾ। ਲੇਕਿਨ ਇਹ ਜਿਹੜਾ ਫੈਕਟਰ ਕਿ ਵੀ ਜਦੋਂ ਉਹ ਪ੍ਰੋਬ ਕਰ ਰਹੇ ਸੀ ਸਿੱਖ ਧਰਮ ਵੱਲ, ਉਹਨਾਂ ਦਾ ਧਿਆਨ ਵੀ ਗਿਆ। ਅੰਮ੍ਰਿਤਸਰ ਵੀ ਉਹ ਆਏ ਔਰ ਉਹਨਾਂ ਨੇ ਇਹ ਦੇਖਦੇ ਆ ਕਿ ਭਾਈ ਪਹਿਲਾਂ ਥੋੜ੍ਹੀ ਜਿਹੀ ਜੇ ਗਰਾਊਂਡ ਵੀ ਤਿਆਰ ਕਰਨੀ ਹੈ, ਬੰਬਈ ਦੇ ਵਿੱਚ ਉਹਨਾਂ ਦਾ ਇੱਕ ਪਲਾਟ ਸੀ। ਉਹਨਾਂ ਨੇ ਕਿਹਾ ਸਿੱਖਾਂ ਨੂੰ ਕਿ ਵੀ ਉੱਥੇ ਤੁਸੀਂ ਇੱਕ ਇੰਸਟੀਚਿਊਟ ਬਣਾਓ ਤਾਂ ਕਿ ਜਿੱਥੇ ਦਲਿਤਾਂ ਦੇ ਬੱਚੇ ਵੀ ਪੜ੍ਹ ਸਕਣ। ਔਰ ਖਾਲਸਾ ਕਾਲਜ ਬੰਬਈ ਜਿਹੜਾ 1932-33 ਦੇ ਵਿੱਚ ਬਣਿਆ, ਉਸ ਪਲਾਟ ਦੇ ਵਿੱਚ ਹੀ ਬਣਿਆ ਜਿਹੜਾ ਡੋਨੇਟ ਅੰਬੇਦਕਰ ਨੇ ਕੀਤਾ ਸੀ। ਔਰ ਉਸ ਦੇ ਉੱਤੇ ਪੈਸਾ ਜ਼ਾਹਰ ਹੈ ਸ਼੍ਰੋਮਣੀ ਕਮੇਟੀ ਬਣ ਚੁੱਕੀ ਸੀ, ਸਿੱਖਾਂ ਦੇ ਲੀਡਰਾਂ ਨੇ ਉਸ ਦੇ ਉੱਤੇ ਜਿਹੜਾ ਉਸ ਵੇਲੇ ਉਤਸ਼ਾਹ ਦਿਖਾਇਆ। ਫਿਰ ਡਾਕਟਰ ਅੰਬੇਦਕਰ ਦਾ ਭਤੀਜਾ ਔਰ 10 ਹੋਰ ਜਿਹੜੇ ਉਹਨਾਂ ਦੇ ਫਾਲੋਅਰ ਅੰਮ੍ਰਿਤਸਰ ਆਏ, ਉਹਨਾਂ ਨੇ ਆ ਕੇ ਅੰਮ੍ਰਿਤ ਵੀ ਛਕਿਆ ਅਕਾਲ ਤਖਤ ਤੋਂ। ਔਰ ਇਹ ਲੱਗਦਾ ਸੀ ਕਿ ਵੀ ਇਹ ਪ੍ਰੋਸੈਸ ਸ਼ੁਰੂ ਹੋਏਗੀ। ਪਰ ਹੁਣ ਇਸ ਆਰਟੀਕਲ ਦੇ ਮੁਤਾਬਕ ਵੀ ਔਰ ਜਿਹੜੇ ਦੂਜੇ ਫੈਕਟ ਵੀ ਨੇ ਕਿ ਵੀ ਫਿਰ ਐਸਾ ਅਚਾਨਕ ਕੀ ਹੋਇਆ ਕਿ ਡਾਕਟਰ ਅੰਬੇਦਕਰ ਜਿਹੜੇ ਨੇ ਉਹਨਾਂ ਨੇ ਸਿੱਖ ਧਰਮ ਵੱਲ ਆਉਣ ਦਾ ਆਪਣਾ ਵਿਚਾਰ ਛੱਡ ਦਿੱਤਾ। ਪਹਿਲੀ ਗੱਲ ਤਾਂ ਇਹ ਹੈ ਕਿ ਡਾਕਟਰ ਅੰਬੇਦਕਰ ਕੋਈ ਸਿੱਖੀ ਵਿਸ਼ਵਾਸਾਂ ਨਾਲ ਜੁੜ ਕੇ ਜਿਵੇਂ ਜੋ ਉਹ ਇਸ ਪਾਸੇ ਅਟਰੈਕਟ ਨਹੀਂ ਸੀ ਹੋਏ। ਉਹ ਆਪਣੇ ਲੋਕਾਂ ਦੇ ਫਿਊਚਰ ਨੂੰ ਦੇਖ ਰਹੇ ਸੀ ਕਿ ਕਿਵੇਂ ਉਹ ਪਾਵਰਫੁਲ ਹੁੰਦੇ ਨੇ। ਉਹਦੇ 'ਚ ਰੂਹਾਨੀਅਤ ਵਾਲਾ ਐਲੀਮੈਂਟ ਗਾਇਬ ਸੀ, ਜੇ ਮੈਂ ਓਨੈਸਟਲੀ ਕਹਿਣਾ ਹੋਏ। ਦੂਸਰਾ ਪੱਖ ਜਿਹੜਾ ਇਸ ਆਰਟੀਕਲ ਰਾਹੀਂ ਸਾਹਮਣੇ ਆਇਆ ਕਿ ਵੀ ਉਹਨਾਂ ਨੂੰ ਇਹ ਰਿਅਲਾਈਜ਼ ਹੋਇਆ ਕਿ ਜੇ ਦਲਿਤ ਭਾਰਤ ਦੇ ਸਿੱਖ ਬਣਦੇ ਨੇ ਤੇ ਜਿਹੜੀਆਂ ਆਲਰੇਡੀ ਕੁਛ ਐਫਰਮੇਟਿਵ ਐਕਸ਼ਨ ਸਹੂਲਤਾਂ ਦਲਿਤਾਂ ਨੂੰ ਭਾਰਤ 'ਚ ਨੇ, ਕਿਉਂਕਿ ਸੂਬਾ ਵਾਈਜ਼ ਸਿੱਖਾਂ ਦੀ ਗਿਣਤੀ ਤਾਂ ਪੰਜਾਬ 'ਚ ਹੀ ਸੀ, ਪੰਜਾਬ 'ਚ ਉਹਨਾਂ ਨੂੰ ਸਹੂਲਤਾਂ ਮਿਲ ਜਾਂਦੀਆਂ। ਬਾਕੀ ਭਾਰਤ ਦੇ ਜਿਹੜੇ ਦਲਿਤ ਨੇ ਉਹ ਉਹਨਾਂ ਸਹੂਲਤਾਂ ਤੋਂ ਵਾਂਝੇ ਰਹਿ ਜਾਣੇ ਸੀ। ਇਹ ਇੱਕ ਵੱਡਾ ਫੈਕਟਰ ਰਸਤੇ 'ਚ ਆਇਆ ਕਿ ਔਰ ਉਹਨਾਂ ਨੇ ਅੰਗਰੇਜ਼ ਅਧਿਕਾਰੀਆਂ ਨਾਲ ਗੱਲ ਕੀਤੀ ਕਿ ਵੀ ਤੁਸੀਂ ਜੇ ਇਸ ਲੈਵਲ ਦਾ ਫਰੇਮਵਰਕ 'ਚ ਰੱਖੋ, ਜਿਹੜਾ ਉਹਨਾਂ ਨੇ ਨਹੀਂ ਮੰਨਿਆ। ਔਰ ਇਹ ਸਾਰੇ 'ਚੋਂ ਜਿਹੜਾ ਉਹਨਾਂ ਨੇ ਅਲਟੀਮੇਟਲੀ ਜਿਹੜਾ 1956 ਦੇ ਵਿੱਚ ਉਹਨਾਂ ਨੇ ਬੁੱਧ ਧਰਮ ਅਡਾਪਟ ਕੀਤਾ। ਔਰ ਉਹਦੇ 'ਚ ਉਹਨਾਂ ਨੇ ਇਹ ਵੀ ਉਸ ਤੋਂ ਪਹਿਲਾਂ ਉਹਨਾਂ ਦੇ ਹੀ ਬਿਆਨ ਨੇ ਕਿ ਡਾਕਟਰ ਅੰਬੇਦਕਰ ਨੇ ਜਿਹੜਾ ਉਹ ਇਸ਼ਾਰਾ ਦਿੱਤਾ ਕਿ ਉਹ ਸਿੱਖ ਧਰਮ 'ਚ ਤਬਦੀਲ ਹੋਣ ਬਾਰੇ ਸੋਚ ਰਹੇ ਨੇ। ਔਰ ਇਹ ਇੱਛਾ ਉਹਨਾਂ ਨੇ ਜਨਵਰੀ 1936 ਦੇ ਵਿੱਚ ਹੀ ਜ਼ਾਹਰ ਕਰਨੀ ਸ਼ੁਰੂ ਕਰ ਦਿੱਤੀ ਸੀ। ਔਰ ਇਹਦੇ 'ਚ ਇੱਕ ਦਿਲਚਸਪ ਗੱਲ ਇਹ ਹੈ ਕਿ ਉਸ ਵੇਲੇ ਦੀ ਹਿੰਦੂ ਮਹਾਸਭਾ ਜਿਸ ਦੇ ਵਿੱਚ ਜ਼ਾਹਰ ਹੈ ਮਦਨ ਮੋਹਨ ਮਾਲਵੀਆ ਔਰ ਡਾਕਟਰ ਮੁੰਜੇ ਸ਼ਾਇਦ ਉਹਨਾਂ ਦਾ ਵੱਡਾ ਲੀਡਰ ਸੀ, ਉਹਨਾਂ ਦੀ ਵੀ ਦਿਲਚਸਪੀ ਸੀ ਕਿ ਜੇ ਅੰਬੇਦਕਰ ਸਿੱਖ ਬਣ ਜਾਏ ਤਾਂ ਕੋਈ ਗੱਲ ਨਹੀਂ, ਮੁਸਲਮਾਨ ਜਾਂ ਈਸਾਈ ਨਾ ਬਣੇ। ਔਰ ਗਾਂਧੀ ਇਹਦੇ ਉਲਟ ਸੀ। ਗਾਂਧੀ ਕਹਿੰਦਾ ਸੀ ਕਿ ਜੇ ਸਿੱਖ ਹੀ ਬਣਨਾ, ਉਹਨੂੰ ਪੁੱਛਿਆ ਗਾਂਧੀ ਨੇ ਕਿ ਵੀ ਜੇ ਉਹ ਸਿੱਖ ਬਣਨਗੇ
ਤੇ ਕੀ ਉਹ ਹਿੰਦੂ ਰਹਿਣਗੇ? ਉਹਨੇ ਕਿਹਾ ਜੀ ਨਹੀਂ, ਫਿਰ ਤਾਂ ਹਿੰਦੂ ਨਹੀਂ ਰਹਿਣਗੇ। ਕਹਿੰਦਾ ਫਿਰ ਮੁਸਲਮਾਨ ਕਿਉਂ ਨਹੀਂ ਬਣ ਜਾਂਦੇ? ਸੋ ਮਤਲਬ ਗਾਂਧੀ ਦਾ ਸਿੱਖਾਂ ਪ੍ਰਤੀ ਕੀ ਵਰਤਾਰਾ ਸੀ ਜਾਂ ਕੀ ਸੋਚ ਸੀ, ਉਹ ਵੀ ਇਸ ਸਾਰੇ 'ਚੋਂ ਜ਼ਾਹਰ ਹੁੰਦਾ ਹੈ। ਲੇਕਿਨ ਜਦੋਂ ਹੁਣ ਇਹ ਉਹਦੇ 'ਚ ਇਹ ਆਰਟੀਕਲ ਦੇ ਮੁਤਾਬਕ ਹੈ ਕਿ ਅੰਬੇਦਕਰ ਨੇ ਆਪਣੇ ਵਿਕਲਪਾਂ ਨੂੰ ਧਿਆਨ ਨਾਲ ਪਰਖਣਾ ਸ਼ੁਰੂ ਕੀਤਾ। ਇਸਲਾਮ ਤੇ ਈਸਾਈ ਧਰਮ ਫਾਈਨੈਂਸ਼ੀਅਲ ਔਰ ਸਿਆਸੀ ਤੌਰ ਤੇ ਬੇਸ਼ੱਕ ਆਕਰਸ਼ਕ ਸਨ, ਪਰ ਉਹਨਾਂ ਨੇ ਸੋਚਿਆ ਕਿ ਇਸਲਾਮ ਜਾਂ ਈਸਾਈ ਧਰਮ 'ਚ ਤਬਦੀਲੀ ਦੱਬੇ ਕੁਚਲੇ ਵਰਗ ਨੂੰ ਗੈਰ ਰਾਸ਼ਟਰੀਕਰਨ ਕਰ ਦੇਵੇਗਾ, ਕਿ ਉਹ ਨਾਨ ਇੰਡੀਅਨ ਬਣ ਜਾਣਗੇ। ਇਹਦਾ ਮਤਲਬ ਇਹ ਹੈ ਕਿ ਉਹਨਾਂ ਦੇ ਕੋਰ 'ਚ ਵੀ ਕਿਤੇ ਨਾ ਕਿਤੇ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਹੈ ਉਸ 'ਚੋਂ ਉਹ ਵੀ ਨਹੀਂ ਸੀ ਨਿਕਲਣਾ ਚਾਹੁੰਦੇ। ਉਹ ਸਮਝਦੇ ਸੀ ਸਿੱਖ ਬਣਿਆ ਉਹ ਰਹੇਗਾ, ਲੇਕਿਨ ਜੇ ਈਸਾਈ ਜਾਂ ਮੁਸਲਮਾਨ ਬਣੇ ਤੇ ਇਹ ਜਿਹੜਾ ਉਹ ਨਹੀਂ ਰਹੇਗਾ। ਫਿਰ ਜਿਹੜਾ ਉਹਨਾਂ ਨੇ ਇਹ ਹੈਡਿੰਗ ਦਿੱਤਾ ਕਿ ਡਾਕਟਰ ਅੰਬੇਦਕਰ ਦੀ ਪਸੰਦ ਸਿੱਖ ਧਰਮ ਕਿਉਂ? ਉਹਨਾਂ ਨੇ ਕਿਹਾ ਕਿ ਵੀ ਸਿੱਖ ਧਰਮ ਦਬੇ ਕੁਚਲਿਆਂ ਲਈ ਘੱਟ ਲਾਭਦਾਇਕ ਵਿਕਲਪ ਸੀ, ਕਿਉਂਕਿ ਸਿੱਖ ਸਿਰਫ ਪੰਜਾਬ ਵਿੱਚ ਹੀ ਕੇਂਦਰਿਤ ਸਨ, ਉਹਨਾਂ ਦੀ ਬਾਕੀ ਥਾਵਾਂ ਦੇ ਉੱਤੇ ਬਹੁਤੀ ਪ੍ਰੈਜ਼ੈਂਸ ਨਹੀਂ ਸੀ। ਜੇ ਦਬੇ ਕੁਚਲੇ ਵਰਗ ਦੇ ਲੋਕ ਸਿੱਖ ਧਰਮ ਨੂੰ ਅਪਣਾਉਂਦੇ ਤਾਂ ਪੰਜਾਬ ਤੋਂ ਬਾਹਰ ਨੌਕਰੀਆਂ ਜਾਂ ਅਸੈਂਬਲੀਆਂ ਵਿੱਚ ਉਹਨਾਂ ਲਈ ਵਿਸ਼ੇਸ਼ ਨੁਮਾਇੰਦਗੀ ਮੌਜੂਦ ਨਹੀਂ ਸੀ, ਕਿ ਉਹਨਾਂ ਦੀਆਂ ਬਾਕੀ ਸਟੇਟ ਅਸੈਂਬਲੀਆਂ ਤਾਂ ਜੋ 1930s ਤੱਕ ਪਹੁੰਚਦੇ ਆ ਰਿਜ਼ਰਵੇਸ਼ਨ ਮਿਲ ਗਈ ਸੀ। ਫਿਰ ਜਿਹੜਾ ਉਸ ਸਾਰੇ 'ਚ ਉਹਨਾਂ ਨੇ ਕਿਹਾ ਕਿ ਵੀ ਹਿੰਦੂ ਮਹਾਸਭਾ ਡਾਕਟਰ BS ਮੁੰਜੇ ਨੇ ਵੀ ਜਿਹੜਾ ਇਸ ਦਾ ਸਮਰਥਨ ਕੀਤਾ, ਪਰ ਇਵੈਂਚੁਅਲੀ ਜਿਹੜਾ ਅੰਬੇਦਕਰ ਉਹਨਾਂ ਨੇ ਇਸ ਸਾਰੇ 'ਚੋਂ ਇਹੀ ਫੈਸਲਾ ਕੀਤਾ। ਇਹ ਉਹਨਾਂ ਨੇ ਕਈ ਰਾਈਟਰਸ ਨੂੰ ਕੋਟ ਕੀਤਾ ਕਿ ਵੀ ਉਹਨਾਂ ਨੇ ਅੰਬੇਦਕਰ ਨੇ ਫਾਈਨਲੀ ਇਸ, ਹਾਲਾਂਕਿ ਉਹ ਸਿੱਖ ਮਿਸ਼ਨ 13-14 ਅਪ੍ਰੈਲ 1936 ਨੂੰ ਉਹਨਾਂ ਦੇ ਸਿੱਖ ਮਿਸ਼ਨ ਦੇ ਫੰਕਸ਼ਨ ਦੇ ਵਿੱਚ ਵੀ ਆਏ, ਔਰ ਉਹਨਾਂ ਨੇ ਆਪਣੇ ਬੇਟੇ ਤੇ ਭਤੀਜੇ ਨੂੰ ਅੰਮ੍ਰਿਤਸਰ ਵੀ ਭੇਜਿਆ। ਉੱਥੇ 1.5 ਮਹੀਨੇ ਰਹੇ ਉਹਨਾਂ ਦਾ ਭਤੀਜਾ ਔਰ ਬੇਟਾ, ਔਰ 13 ਉਹਨਾਂ ਦੇ ਪੈਰੋਕਾਰ ਜਿਹੜੇ ਨੇ ਉਹਨਾਂ ਨੇ ਭੇਜਿਆ ਸਿੱਖ ਧਰਮ ਦੀ ਸਟੱਡੀ ਲਈ, ਔਰ ਉਹਨਾਂ ਸਾਰਿਆਂ ਨੇ ਅਲਟੀਮੇਟਲੀ ਜਿਹੜਾ 13 ਨੇ ਸਿੱਖ ਧਰਮ ਜਿਹੜਾ ਉਹਦੇ 'ਚੋਂ ਦਾਖਲ ਹੋਏ, ਉਹਨਾਂ ਨੇ ਐਮਬਰੇਸ ਕੀਤਾ ਸਿੱਖ ਧਰਮ ਨੂੰ। ਲੇਕਿਨ ਜਿਹੜਾ 1936 'ਚ ਅੰਬੇਦਕਰ ਲੰਡਨ ਲਈ ਰਵਾਨਾ ਹੋਏ ਤੇ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਵੀ ਇਸ ਬਾਰੇ ਗੱਲਬਾਤ ਕੀਤੀ ਕਿ ਜੇ ਉਹ ਸਿੱਖ ਧਰਮ ਚਾਹਣ ਤਾਂ ਕੀ ਬਾਕੀ ਸਟੇਟਾਂ 'ਚ ਅਸੈਂਬਲੀਆਂ 'ਚ ਉਹਨਾਂ ਨੂੰ ਰਿਜ਼ਰਵੇਸ਼ਨ ਮਿਲੇਗੀ, ਪਰ ਉਹਨਾਂ ਦਾ ਜਿਹੜਾ ਹਾਂ ਪੱਖੀ ਹੁੰਗਾਰਾ ਨਹੀਂ ਸੀ। ਔਰ ਇਸ ਸਾਰੇ 'ਚੋਂ ਫਿਰ ਜਿਹੜਾ ਉਹਨਾਂ ਨੇ ਆਪਣਾ ਮਨ ਬਦਲ ਲਿਆ, ਔਰ ਇਹ ਜਿਹੜਾ ਉਹਨਾਂ ਕਿਹਾ ਕਿ ਇਹਨਾਂ ਸਾਰੇ ਕਾਰਨਾਂ ਕਰਕੇ ਡਾਕਟਰ ਅੰਬੇਦਕਰ ਦੇ ਸਿੱਖ ਧਰਮ ਅਪਣਾਉਣ ਦਾ ਐਨ ਐਲਾਨੀਆ ਅੰਤ ਹੋ ਗਿਆ, ਕਿ ਵੀ ਜਿਹੜਾ ਉਹਨਾਂ ਨੇ ਕੀਤਾ ਸੀ। ਸੋ ਮੈਂ ਸਮਝਦਾ ਵੀ ਇਹ ਇੱਕ ਦਿਲਚਸਪ ਆਰਟੀਕਲ ਸੀ। ਮੈਨੂੰ ਇਹ ਲੱਗਾ ਕਿ ਵੀ ਬਹੁਤ ਵਾਰ ਅਸੀਂ ਆਪਣੀ ਅਕਾਲੀ ਲੀਡਰਸ਼ਿਪ ਨੂੰ ਜ਼ਿਆਦਾ ਦੋਸ਼ ਦਿੰਦੇ ਰਹੇ, ਕਿਉਂਕਿ ਉਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਵੀ ਅਕਾਲੀ ਲੀਡਰਸ਼ਿਪ ਨੇ ਸੋਚਿਆ ਕਿ ਅਸੀਂ ਤਾਂ 60-70 ਲੱਖ ਹੈ ਔਰ ਅਸੀਂ ਅੱਜ ਲੀਡਰ ਹਾਂ, ਜੇ 9 ਕਰੋੜ ਦਲਿਤ ਆ ਗਏ ਤਾਂ ਫਿਰ ਉਹਨਾਂ ਦੀ ਸਿੱਖਾਂ ਦੇ ਲੀਡਰ ਤਾਂ ਅੰਬੇਦਕਰ ਹੋਣਗੇ। ਹੋ ਸਕਦਾ ਹੈ ਇਹ ਫੀਅਰ ਵੀ ਕਿਤੇ ਨਾ ਕਿਤੇ ਹੋਏ, ਜਿਵੇਂ ਸਰ ਕਪੂਰ ਸਿੰਘ ਹੋਰਾਂ ਨੇ ਇਹ ਸਾਰੇ ਨੂੰ ਬਿਆਨੇ, ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਹਰ ਚੀਜ਼ ਲਈ ਜਦੋਂ ਨਵੇਂ ਫੈਕਟ ਸਾਹਮਣੇ ਆਉਂਦੇ ਨੇ ਤੇ ਇਹ ਗੱਲ ਜ਼ਿਆਦਾ ਵਜ਼ਨ ਰੱਖਦੀ ਹੈ ਕਿ ਡਾਕਟਰ ਅੰਬੇਦਕਰ ਨੇ ਅਖੀਰ ਕਿਉਂ ਜਿਹੜਾ ਹੈ ਉਹ ਸਿੱਖ ਧਰਮ 'ਚ ਨਾ ਆਉਣ ਦਾ ਫੈਸਲਾ ਕੀਤਾ। ਔਰ ਇਹ ਠੀਕ ਹੈ, ਉਹਨਾਂ ਨੇ ਕਨਸਟੀਟਿਊਸ਼ਨ ਨੂੰ ਜਿਹੜਾ ਉਹ ਪ੍ਰੀਜ਼ਾਈਡ ਕੀਤਾ, ਕਾਂਸਟੀਟਿਊਂਟ ਅਸੈਂਬਲੀ ਨੂੰ ਉਹਨਾਂ ਨੂੰ ਸੰਵਿਧਾਨ ਨਿਰਮਾਤਾ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ, ਪਰ ਉਹ ਇਸ ਕਦਰ ਜਿਹੜੇ ਨੇ ਉਸ ਸਾਰੇ ਤੋਂ ਬੇਦਿਲ ਵੀ ਹੋਏ। ਇਹੀ ਨਹੀਂ ਕਿ ਉਹਨਾਂ ਨੇ ਹਿੰਦੂ ਧਰਮ ਛੱਡ ਕੇ ਬੁੱਧ ਧਰਮ ਅਡਾਪਟ ਕੀਤਾ, ਉਹਨਾਂ ਨੇ ਪਾਰਲੀਮੈਂਟ 'ਚ ਰਾਜ ਸਭਾ 'ਚ, ਕਿਉਂਕਿ ਲਾ ਮਿਨਿਸਟਰ ਸੀ ਨਹਿਰੂ ਦੇ, ਫਿਰ ਰਿਜ਼ਾਈਨ ਕੀਤਾ ਉਹਨਾਂ ਨੇ। ਨਹਿਰੂ ਨੇ ਉਹਨਾਂ ਨੂੰ ਹਰਵਾਇਆ ਵੀ ਉੱਥੋਂ, ਉਹ ਅਪਰ ਹਾਊਸ 'ਚ ਆਏ ਰਾਜ ਸਭਾ। ਉਹਦੇ 'ਚ ਉਹਨਾਂ ਦੀ ਇੱਕ ਤਕਰੀਰ ਸ਼ਾਇਦ 1953-54 ਦੀ ਸੀ ਕਿ ਇਸ ਕਨਸਟੀਟਿਊਸ਼ਨ 'ਚ ਕੁਛ ਨਹੀਂ ਹੈ, ਮੇਰਾ ਜੀ ਕਰਦਾ ਇਹਨੂੰ ਮੈਂ ਅੱਗ ਲਾ ਕੇ ਸਾੜ ਦਿਆਂ। ਸੋ ਐਜ਼ ਏ ਫਰਸਟ੍ਰੇਟਡ ਉਹਨਾਂ ਨੇ ਮੈਨ ਦੇਖ ਲਿਆ ਸੀ ਉਹਨਾਂ ਨੇ ਕਿ ਭਾਈ ਇਹਨਾਂ ਦੀ ਬ੍ਰਾਹਮਣਵਾਦ ਦੀ ਜ਼ਹਿਨੀਅਤ ਬਦਲੀ ਨਹੀਂ ਹੈ। ਲੇਕਿਨ ਫਿਰ ਵੀ ਮੈਂ ਸਮਝਦਾ ਵੀ ਜਿਵੇਂ ਡਾਕਟਰ ਅੰਬੇਦਕਰ ਦਾ ਕੱਦ ਕਾਠ ਔਰ ਜਿਸ ਲੈਵਲ ਦੇ ਉਹ ਲੀਡਰ ਸੀ, ਅਸੀਂ ਜਿਹੜਾ ਉਸ 14 ਅਪ੍ਰੈਲ ਉਹਨਾਂ ਦੀ ਡਾਕਟਰ ਅੰਬੇਦਕਰ ਜਯੰਤੀ ਦੇ ਮੌਕੇ ਦੇ ਉੱਤੇ, ਬੇਸ਼ੱਕ ਪਿਛਲੇ ਕੱਲ ਸੀ, ਅਸੀਂ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦੇ ਔਰ ਉਹਨਾਂ ਦੇ ਐਡਮਾਇਰਰਸ ਨੂੰ ਬਹੁਤ-ਬਹੁਤ ਮੁਬਾਰਕਬਾਦ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।